ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਥ ਅਮਰੀਕਾ ਦੇ ਵਿੱਚੋਂ ਜਿਹੜੇ ਸਾਡੇ ਸਾਰੇ ਦਰਸ਼ਕ ਤੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਦੁਨੀਆ ਭਰ ਦੇ ਵਿੱਚੋਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ, ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਤਾਂ ਇਹਦੀ ਇੱਕ ਖਾਸ ਅਹਿਮੀਅਤ ਹੈਗੀ ਹੈ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਹਵਾਲੇ ਨਾਲ। ਇਹ ਇੱਕ ਅਹਿਮ ਮੀਲ ਪੱਥਰ ਹੁੰਦਾ ਜਿਹੜਾ ਕਿ ਕਿਸੇ ਵੀ ਇਨਸਾਨ ਨੂੰ ਕਾਮਯਾਬ ਬਣਾਉਣ ਦੇ ਵਿੱਚ ਸਹਾਈ ਹੁੰਦਾ। ਸੋ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ, ਹਾਇਰ ਐਜੂਕੇਸ਼ਨ ਲੈਣੀ ਬੱਚਿਆਂ ਦੇ ਲਈ ਇੱਕ ਲਾਜ਼ਮੀ ਜਿਹਾ ਸਬਬ ਹੈਗਾ। ਜਦੋਂ ਅਸੀਂ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਦੇਖਦੇ ਹਾਂ ਤਾਂ ਕਈ ਵਾਰ ਇੱਦਾਂ ਦੇ ਮੁਕਾਮ ਜਾਂ ਇੱਦਾਂ ਦੀਆਂ ਐਗਜ਼ਾਮਪਲ ਸਾਡੇ ਸਾਹਮਣੇ ਆਉਂਦੀਆਂ ਨੇ ਜਿੱਥੇ ਕੁਝ ਕਾਰਨਾਂ ਕਰਕੇ ਹਾਇਰ ਐਜੂਕੇਸ਼ਨ ਪਰਸਿਊ ਨਹੀਂ ਕੀਤੀ ਜਾ ਸਕਦੀ ਜਾਂ ਨਹੀਂ ਕੀਤੀ ਜਾਂਦੀ ਕਿਸੇ ਕਾਰਨ ਕਰਕੇ। ਪਰ ਪਾਕਿਸਤਾਨ ਦੀ ਜੇ ਅਸੀਂ ਗੱਲ ਕਰਨੀ ਹੋਵੇ, ਮੈਂ ਸਾਡੇ ਅੱਜ ਦੇ ਟੌਪਿਕ ਵੱਲ ਆਵਾਂ ਤਾਂ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੀ ਸਿੱਖਾਂ ਦੀ ਆਬਾਦੀ ਹੈਗੀ ਹੈ ਉਹ ਬਹੁਤ ਘੱਟ ਹੈ, ਤਕਰੀਬਨ 20-25 ਹਜ਼ਾਰ ਕਹੀ ਜਾਂਦੀ ਹੈ, ਜਾਂ ਮੈਕਸਿਮਮ ਜੇ ਇਹਨੂੰ ਕਿਹਾ ਜਾਵੇ ਤਾਂ ਥੋੜ੍ਹੀ ਜਿਹੀ ਹੋਰ ਇਹਦੇ ਨਾਲ 40-50 ਹਜ਼ਾਰ ਤੱਕ ਤੁਸੀਂ ਗਿਣ ਸਕਦੇ ਹੋ। ਤੇ ਉੱਥੇ ਇੱਕ ਮਾਈਨੋਰਿਟੀ ਹੋਣ ਦੇ ਨਾਤੇ ਸਿੱਖ ਬੱਚੇ ਜਿਹੜੇ ਹੈਗੇ ਆ, ਨੌਜਵਾਨ ਮੁੰਡੇ ਤੇ ਕੁੜੀਆਂ ਵੱਖੋ ਵੱਖਰੇ ਫੀਲਡਸ ਦੇ ਵਿੱਚ ਹਾਇਰ ਐਜੂਕੇਸ਼ਨ ਪਰਸਿਊ ਕਰ ਰਹੇ ਨੇ ਤੇ ਵੱਖੋ ਵੱਖਰੇ ਫੀਲਡਸ ਦੇ ਵਿੱਚ ਜਿਹੜੀਆਂ ਆਪਣੀਆਂ ਸਰਵਿਸਿਜ਼ ਨੇ ਉਹ ਉੱਥੇ ਨਿਭਾ ਰਹੇ ਨੇ। ਕਿਤੇ ਨਾ ਕਿਤੇ ਸਾਡੇ ਤੱਕ ਇਹ ਖਬਰਾਂ ਵੀ ਪਹੁੰਚਦੀਆਂ ਨੇ ਤੇ ਅਸੀਂ ਇਸ ਪਲੇਟਫਾਰਮ ਤੋਂ ਡਿਸਕਸ ਵੀ ਕਰਦੇ ਹਾਂ। ਕਿਤੇ ਉਹ ਪਾਕਿਸਤਾਨ ਦੇ ਬੈਂਕ ਦੇ ਵਿੱਚ ਪਹਿਲੇ ਮੈਨੇਜਰ ਦੀ ਪੋਸਟ ਹੋਵੇ ਜਾਂ ਕੋਈ ਹੋਰ ਇੱਕ ਟ੍ਰੈਫਿਕ ਦੇ ਵਿੱਚ, ਪੁਲਿਸ ਦੇ ਵਿੱਚ ਸਿੱਖ ਨੌਜਵਾਨ ਦੀ ਜਿਹੜੀ ਭਰਤੀ ਦੀ ਗੱਲ ਹੋਵੇ, ਜਾਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਅਸੀਂ ਡਿਸਕਸ ਕਰਦੇ ਹਾਂ। ਸੋ ਇੱਦਾਂ ਦੀ ਹੀ ਇੱਕ ਰੀਸੈਂਟਲੀ ਜਦੋਂ ਅਸੀਂ ਦੇਖਦੇ ਹਾਂ, ਲਾਹੌਰ ਤੋਂ ਸਤਵੰਤ ਕੌਰ ਜੀ ਨੇ, ਜਿਨ੍ਹਾਂ ਨੇ ਪਹਿਲਾਂ ਲਾਹੌਰ ਯੂਨੀਵਰਸਿਟੀ ਦੇ ਵਿੱਚੋਂ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਤੋਂ ਬਾਅਦ ਹੁਣ ਉਹ ਆਪਣੀ ਐਮਫਿਲ ਦੀ ਡਿਗਰੀ ਜਿਹੜੀ ਹੈਗੀ ਆ ਉਹ ਪਰਸਿਊ ਕਰ ਰਹੇ ਨੇ। ਇੱਦਾਂ ਦੇ ਜਿਹੜੇ ਕਿਰਦਾਰ ਹੁੰਦੇ ਨੇ, ਉਹ ਮੁੰਡੇ ਹੋਣ ਕੁੜੀਆਂ ਹੋਣ, ਉਹ ਖਾਸ ਤੌਰ ਤੇ ਮਾਈਨੋਰਿਟੀ ਦੇ ਵਿੱਚੋਂ ਹੁੰਦਿਆਂ ਆਪਣੀ ਕਮਿਊਨਿਟੀ ਦੇ ਲਈ ਇੱਕ ਚਾਨਣ ਮੁਨਾਰਾ ਵੀ ਹੁੰਦੇ ਨੇ, ਜਿਨ੍ਹਾਂ ਵੱਲ ਦੇਖ ਕੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਉਹਨਾਂ ਨੂੰ ਆਪਣਾ ਆਦਰਸ਼ ਸਮਝਦੀ ਹੈ ਤੇ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣ ਦੇ ਲਈ ਉਹਨਾਂ ਤੋਂ ਪ੍ਰੇਰਣਾ ਲੈਂਦੀ ਹੈ। ਸੋ ਇੱਦਾਂ ਦੀ ਹੀ ਉਦਾਹਰਣ ਬਣ ਕੇ ਸਤਵੰਤ ਕੌਰ ਉੱਭਰੇ ਨੇ। ਆਓ ਅੱਜ ਦੀ ਅਸੀਂ ਜਿਹੜੀ ਗੱਲਬਾਤ ਹੈਗੀ ਉਹਨਾਂ ਦੇ ਨਾਲ ਕਰਾਂਗੇ। ਉਹ ਸਾਡੇ ਨਾਲ ਲਾਹੌਰ ਪਾਕਿਸਤਾਨ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ ਕਿ ਉਹਨਾਂ ਦੀ ਕੀ ਇੰਸਪੀਰੇਸ਼ਨ ਸੀ ਤੇ ਕਿਵੇਂ ਦਾ ਉਹ ਮਹਿਸੂਸ ਕਰਦੇ ਨੇ ਪਾਕਿਸਤਾਨ ਦੇ ਵਿੱਚ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਬਿਲੋਂਗ ਕਰਦਿਆਂ ਤੇ ਖਾਸ ਤੌਰ ਤੇ ਇੱਕ ਔਰਤ ਹੁੰਦਿਆਂ ਇਸ ਜਿਸ ਮੁਕਾਮ ਤੱਕ ਉਹ ਅੱਜ ਪਹੁੰਚੇ ਨੇ, ਇੱਕ ਸਟੂਡੈਂਟ ਹੁੰਦਿਆਂ ਉਹਨਾਂ ਨੂੰ ਜਿਹੜੀ ਮੀਡੀਆ ਦੇ ਵਿੱਚ ਕਵਰੇਜ ਮਿਲ ਰਹੀ ਹੈ ਤੇ ਓਵਰਆਲ ਚਾਰੇ ਪਾਸਿਓਂ ਕਮਿਊਨਿਟੀ ਦੇ ਵੱਲੋਂ ਸਲਾਹਿਆ ਜਾ ਰਿਹਾ ਹੈ, ਉਹਨਾਂ ਦਾ ਕੀ ਕਹਿਣਾ ਹੈਗਾ ਇਸ ਸਾਰੇ ਬਾਰੇ। ਸੋ ਸਤਵੰਤ ਕੌਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂ ਸਤਵੰਤ ਕੌਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੈਗਾ, ਥੋੜ੍ਹੀ ਜਿਹੀ ਬਰੀਫ ਜਿਹੜੀ ਜਿੰਨਾ ਕੁ ਮੈਂ ਸਮਝਦਾ ਤੁਹਾਡੇ ਬਾਰੇ ਜਾਂ ਜਿੰਨਾ ਕੁ ਮੈਨੂੰ ਪਤਾ ਹੈ, ਸੋ ਮੈਂ ਉਹਨਾਂ ਕੁ ਤੁਹਾਡੇ ਬਾਰੇ ਦੱਸਿਆ। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਸੋ ਜੇ ਮੇਰੀ ਇੰਟਰੋਡਕਸ਼ਨ ਦੇ ਵਿੱਚ ਕੁਝ ਰਹਿ ਗਿਆ ਹੋਵੇ ਤਾਂ ਮੈਂ ਜ਼ਰੂਰ ਚਾਹੂੰਗਾ ਤੁਸੀਂ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ, ਆਪਣੀ ਐਜੂਕੇਸ਼ਨ ਬਾਰੇ ਤੇ ਕਿਸ ਹਿਸਾਬ ਨਾਲ ਜਿਹੜਾ ਤੁਸੀਂ ਇਹ ਮੁਕਾਮ ਹੁਣ ਹਾਸਲ ਕੀਤਾ ਹੈ ਪਾਕਿਸਤਾਨ ਦੇ ਵਿੱਚ ਇੱਕ ਹਾਇਰ ਐਜੂਕੇਸ਼ਨ ਲੈਣ ਦਾ ਤੁਹਾਨੂੰ ਸਲਾਹਿਆ ਜਾ ਰਿਹਾ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੇਰਾ ਤਾਲੁਕ ਨਨਕਾਣਾ ਸਾਹਿਬ ਤੋਂ ਹੈ ਤੇ ਮੈਂ ਨਾ ਫਸਟ ਈਅਰ ਸੈਕੰਡ ਈਅਰ ਉੱਥੇ ਹੀ ਕੀਤੀ ਸੀ, ਨਨਕਾਣਾ ਸਾਹਿਬ ਦੇ ਵਿੱਚ ਜੀ। ਤੇ ਮੇਰੇ ਮੰਮੀ ਮੇਰੇ ਡੈਡੀ ਉੱਥੇ ਗੁਰਦੁਆਰਾ ਜਨਮ ਸਥਾਨ ਦੇ ਸੇਵਾਦਾਰ ਰਹੇ ਨੇ। 50 ਸਾਲ ਉਹਨਾਂ ਨੇ ਉੱਥੇ ਦੀ ਸੇਵਾ ਕੀਤੀ ਹੈ ਤੇ ਮੇਰੇ ਮਾਤਾ ਜੀ ਹਾਲੇ ਤੱਕ ਵੀ ਕੜਾਹ ਪ੍ਰਸ਼ਾਦ ਦੀ ਸੇਵਾ ਕਰਦੇ ਰਹੇ ਨੇ ਤੇ ਬਗੈਰ ਮਾਇਆ ਦੇ ਉਹ ਹਾਲੇ ਵੀ ਇਹ ਸੇਵਾ ਕਰ ਰਹੇ ਨੇ। ਤੇ ਮੇਰੇ ਵੱਡੇ ਵੀਰ ਨਾਮ, ਹਾਂਜੀ, ਨਨਕਾਣਾ ਸਾਹਿਬ ਦੇ ਗੁਰਦੁਆਰੇ ਜਨਮ ਸਥਾਨ ਦੇ ਵਿੱਚ ਜੀ। ਤੇ ਮੇਰੇ ਵੱਡੇ ਵੀਰ MPA ਰਹੇ ਨੇ ਤੇ ਉਸ ਤੋਂ ਛੋਟੇ ਵੀਰ ਗਿਆਨੀ ਦਇਆ ਸਿੰਘ ਨੇ, ਉਹ ਗ੍ਰੰਥੀ ਨੇ ਹੁਣ ਇਸ ਟਾਈਮ ਗੁਰਦੁਆਰਾ ਜਨਮ ਸਥਾਨ ਦੇ ਜੀ। ਤੇ ਉਸ ਤੋਂ ਬਾਅਦ ਮੇਰੇ ਤੀਸਰੇ ਵੀਰ ਜਿਹੜੇ ਹੈਗੇ ਨੇ ਕਲਿਆਣ ਸਿੰਘ, ਉਹ ਪ੍ਰੋਫੈਸਰ ਨੇ ਲਾਹੌਰ ਦੀ GC ਯੂਨੀਵਰਸਿਟੀ ਦੇ ਵਿੱਚ ਜੀ। ਤੇ ਮੇਰੀ ਵਿਆਹ ਤੇ 16 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਿਆ ਸੀ, ਜਿਵੇਂ ਬਾਕੀ ਕੁੜੀਆਂ ਦਾ ਹੋ ਜਾਂਦਾ ਵਾ ਜੀ। ਤੇ ਉਸ ਤੋਂ ਬਾਅਦ ਮੈਨੂੰ ਪ੍ਰਮਾਤਮਾ ਨੇ 2 ਬੱਚੇ ਦਿੱਤੇ, ਦੋਵੇਂ ਬੇਟੇ ਹੀ ਸੀਗੇ
ਤੇ ਮੈਂ ਫਿਰ ਘਰ ਦੇ ਵਿੱਚ ਵਿਹਲੀ ਰਹਿੰਦੀ ਸੀ। ਮੈਨੂੰ ਪੜ੍ਹਾਈ ਦਾ ਸ਼ੌਕ ਸੀਗਾ, ਕਦੀ ਇੱਧਰ ਕਿਤਾਬਾਂ ਪੜ੍ਹ ਲੈਣੀਆਂ ਬੈਠ ਕੇ। ਇੱਕ ਇੱਥੋਂ ਹੀ ਅਖਬਾਰ ਚੱਲਦੇ ਸੀ, ਬਾਹਰੋਂ ਆਉਂਦੇ ਸੀ ਸਾਨੂੰ ਅਖਬਾਰ, ਉੱਥੇ ਫਿਰ ਮੈਂ ਉਹ ਪੜ੍ਹਦੀ ਰਹਿੰਦੀ ਸੀ ਤੇ ਮੈਨੂੰ ਵੀ ਸ਼ੌਕ ਸੀਗਾ ਕਿ ਮੈਂ ਵੀ ਅੱਗੇ ਵਧਾਂ ਤੇ ਮੈਂ ਕਰਾਂ ਕੁਛ। ਲੇਕਿਨ ਘਰ ਦੇ ਵਿੱਚ ਫੈਮਿਲੀ ਸਾਰੇ ਨਹੀਂ ਸੀ ਫਿਲਹਾਲ, ਉਦੋਂ ਪਤਾ ਨਹੀਂ ਸੀ ਲੱਗ ਰਿਹਾ ਕਿ ਅੱਗੇ ਅਸੀਂ ਕਿਸ ਤਰ੍ਹਾਂ ਇਹ ਕਦਮ ਚੁੱਕੀਏ। ਜਦੋਂ ਕਲਿਆਣ ਸਿੰਘ ਇੱਥੇ ਕਰ ਰਹੇ ਸੀ ਜੋਬ ਸ਼ੌਪ ਤੇ ਉਹਨੇ ਫਿਰ ਮੈਨੂੰ ਕਿਹਾ, ਮੰਮੀ ਨੇ ਕਿਹਾ ਕਿ ਤੁਸੀਂ ਨਾ ਅੱਗੇ ਪੜ੍ਹੋ, ਤੁਹਾਡੇ ਵਾਸਤੇ ਰਸਤੇ ਹੈ ਨਹੀਂ, ਤੁਸੀਂ ਅੱਗੇ ਅਗਰ ਚਾਹੁੰਦੇ ਹੋ। ਮੈਂ ਕਿਹਾ ਮੈਂ ਜ਼ਰੂਰ ਚਾਹਾਂਗੀ ਕਿ ਮੈਂ ਅੱਗੇ ਪੜ੍ਹਾਂ। ਤੇ ਫਿਰ ਉਹਨਾਂ ਨੇ ਮੈਨੂੰ ਮਤਲਬ ਸਾਰਿਆਂ ਨੇ, ਘਰ ਵਾਲਿਆਂ ਨੇ ਕਿਹਾ ਕਿ ਹਿੰਮਤ ਦਿੱਤੀ ਕਿ ਤੁਸੀਂ ਅੱਗੇ ਪੜ੍ਹੋ, ਅਸੀਂ ਤੁਹਾਡੇ ਨਾਲ ਹੋਵਾਂਗੇ। ਤੇ ਫਿਰ ਮੈਂ ਕੋਸ਼ਿਸ਼ ਕਰਦੀ ਰਹੀ। ਨਨਕਾਣਾ ਸਾਹਿਬ ਦੇ ਵਿੱਚ 1-2 ਕਲਾਸਾਂ ਉੱਥੇ ਰਹਿੰਦੀ ਸੀ ਤੇ ਉੱਥੇ ਪੜ੍ਹੀਆਂ। ਫਿਰ ਉਸ ਤੋਂ ਬਾਅਦ ਮੈਂ ਇੱਥੇ ਲਾਹੌਰ ਸ਼ਿਫਟ ਹੋ ਗਈ ਤੇ ਫਿਰ ਇੱਥੋਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਮੈਂ ਗ੍ਰੈਜੂਏਸ਼ਨ ਕੀਤਾ। ਤੇ ਉਸ ਤੋਂ ਬਾਅਦ ਫਿਰ ਮੇਰੀ ਬਸ ਇਸ ਤਰ੍ਹਾਂ ਹੀ ਪੜ੍ਹਾਈ ਜਾ ਰਹੀ। ਮੁਸ਼ਕਿਲਾਂ ਤੇ ਹੁੰਦੀਆਂ ਵਾ ਹਰ ਕੰਮ 'ਚ, ਪਹਿਲੀ ਦਫਾ ਜਦੋਂ ਆਪਾਂ ਜਾਂਦੇ ਆ। ਤੇ ਸੰਗਤ ਦੇ ਵਿੱਚ ਵੀ ਕਾਫੀ ਲੋਕ ਇਸ ਤਰ੍ਹਾਂ ਦੇ ਸੀ ਕਿ ਜਿਹੜੇ ਕਹਿੰਦੇ ਸੀ ਪੜ੍ਹ ਕੇ ਕੀ ਕਰਨਾ ਵਾ, ਫਿਰ ਵੀ ਤੇ ਭਾਂਡੇ ਹੀ ਧੋਣੇ ਆ। ਲੇਕਿਨ ਭਾਂਡੇ ਤੇ ਮੈਂ ਹੁਣ ਵੀ ਧੋਂਦੀ ਆ, ਲੇਕਿਨ ਮੇਰੀ ਪੜ੍ਹਾਈ ਜਿਹੜੀ ਸੀਗੀ, ਮੇਰੇ ਦਿਲ ਦੀ ਖੁਆਇਸ਼ ਸੀ ਕਿ ਮੈਂ ਅੱਗੇ ਪੜ੍ਹਦੀ ਰਹਾਂ ਜੀ। ਤੇ ਇਸੇ ਤਰ੍ਹਾਂ ਬਸ ਕਲਿਆਣ ਸਿੰਘ ਮੇਰੇ ਟੀਚਰ ਵੀ ਨੇ ਕਿ ਉਹਨਾਂ ਨੇ ਇੱਥੇ ਤੱਕ MA ਤੱਕ ਅਗਰ ਮੈਂ ਆਈ ਹਾਂ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਆਈ ਹਾਂ, ਤੇ ਅੱਗੇ ਵੀ ਹੁਣ ਪੜਾਂਗੀ ਤੇ ਉਹੀ ਮੇਰੇ ਟੀਚਰ ਰਹਿਣਗੇ। ਤੇ ਮੁਸ਼ਕਿਲਾਂ ਇਹ ਸੀਗੀਆਂ ਜਦੋਂ ਮੈਂ ਇੱਥੇ ਆਈ ਹਾਂ, ਕਾਲਜਾਂ ਦੇ ਵਿੱਚ ਜਾਂਦੀ ਹੁੰਦੀ ਸੀ ਤੇ ਉਹ ਤੇ ਬਹੁਤ ਲੋਕ ਚੰਗੇ ਸੀਗੇ। ਉਹ ਸਾਨੂੰ ਕਹਿੰਦੇ ਸੀਗੇ ਕਿ ਤੁਸੀਂ ਨਾ ਅੱਗੇ ਪੜ੍ਹੋ, ਸਾਡੇ ਨਾਲ ਆ ਕੇ ਕੰਮ ਕਰੋ। ਲੇਕਿਨ ਸਾਡੀਆਂ ਆਪਣੀਆਂ ਥੋੜੀ ਮੁਸ਼ਕਿਲਾਂ ਆ ਰਹੀਆਂ ਸੀ ਕਿ ਨਹੀਂ ਜੀ, ਕੁੜੀਆਂ ਅੱਗੇ ਪੜ੍ਹ ਕੇ ਕੀ ਕਰ ਲੈਣਗੀਆਂ। ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਬਹੁਤ ਫੇਸ ਕਰਨੀਆਂ ਪਈਆਂ ਜੀ। ਸਤਵੰਤ ਕੌਰ ਜੀ, ਜਿਵੇਂ ਤੁਸੀਂ ਦੱਸਦੇ ਹੋ ਕਿ ਇੱਦਾਂ ਦਾ ਇੱਕ ਥਾਟ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ ਲੋਕਲੀ, ਜਦੋਂ ਅਸੀਂ ਦੇਖਦੇ ਹਾਂ ਕਿ ਇਹ ਕਿਹਾ ਜਾਂਦਾ ਵੀ ਕੁੜੀਆਂ ਨੇ ਪੜ੍ਹ ਲਿਖ ਕੇ ਕੀ ਕਰਨਾ ਹੈ, ਭਾਂਡੇ ਹੀ ਮਾਂਜਣੇ ਆ, ਆਹੀ ਕੰਮ ਕਰਨੇ ਆ, ਸੋ ਪੜ੍ਹਾਈ ਲਿਖਾਈ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ। ਪਰ ਤੁਸੀਂ ਇਹਨਾਂ ਔਡਸ ਦੇ ਬਾਵਜੂਦ ਉਹ ਮੁਕਾਮ ਹਾਸਲ ਕੀਤਾ ਹੈ ਜਿੱਥੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਖਾਸ ਤੌਰ 'ਤੇ ਪਾਕਿਸਤਾਨ ਦੇ ਵਿੱਚ, ਉਹ ਤੁਹਾਡੇ ਵੱਲ ਦੇਖਦੀ ਹੈ ਕਿ ਜੇ ਇਹ ਕਰ ਸਕਦੇ ਆ ਤੇ ਅਸੀਂ ਵੀ ਕਰ ਸਕਦੇ ਹਾਂ। ਅਸੀਂ ਵੀ ਆਪਣੇ ਜਿਹੜੇ ਇੰਟਰਸਟ ਹੈਗੇ ਆ ਉਹਨਾਂ ਨੂੰ ਪਰਸਿਊ ਕਰੀਏ, ਅੱਗੇ ਵਧੀਏ ਤੇ ਕੋਈ ਨਾ ਕੋਈ ਜਿਹੜਾ ਉਹਦੇ ਵਿੱਚ, ਉਸ ਫੀਲਡ ਦੇ ਵਿੱਚ ਕੋਈ ਮਾਰਕਾ ਮਾਰੀਏ। ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਤੁਸੀਂ ਜਦੋਂ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਤੁਹਾਡੇ ਵੱਲ ਦੇਖਦੀ ਹੈ ਇਸ ਦਿਸ਼ਾ ਦੇ ਵੱਲ? ਹੁਣ ਦੀ ਜਿਹੜੀ ਕੁੜੀਆਂ ਵਾ ਨਨਕਾਣਾ ਸਾਹਿਬ ਦੀਆਂ, ਜਦੋਂ ਮੈਂ ਉਹਨਾਂ ਨੂੰ ਮਿਲਦੀ ਹਾਂ, ਉਹ ਵੀ ਕਹਿੰਦੀ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਲੇਕਿਨ ਸਾਡੇ ਵਿੱਚ ਤੁਹਾਨੂੰ ਪਤਾ ਵਾ, ਅਸੀਂ ਪਠਾਣਾ ਤੋਂ ਆਏ ਆ ਇੱਥੇ ਸਾਰੇ ਲੋਕ, ਤੇ ਉਹ ਨਾ ਬਸ ਕਹਿੰਦੇ ਆ ਕਿ ਕੁੜੀ ਦੀ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ, ਕਿਉਂਕਿ ਫਿਰ ਕਹਿੰਦੇ ਆ ਮਸਲੇ ਮਸਾਇਲ ਪੈਦਾ ਹੁੰਦੇ। ਤੇ ਅਸੀਂ ਹੁਣ ਕੁੜੀਆਂ ਨੂੰ ਮੈਂ ਇਹ ਗੱਲ ਕੀਤੀ ਆ ਕਿ ਤੁਸੀਂ ਕੋਈ ਗੱਲ ਨਹੀਂ, ਜੇ ਵਿਆਹ ਹੋ ਵੀ ਜਾਂਦਾ ਵਾ ਪਰ ਬਾਅਦ ਚ ਵੀ ਪੜ੍ਹ ਸਕਦੇ ਆ। ਮੈਂ ਨਹੀਂ ਪੜ੍ਹਿਆ, ਮੈਂ ਤੇ ਉਦੋਂ ਸਿਰਫ 10ਵੀਂ ਪਾਸ ਕੀਤੀ ਸੀ ਜਦੋਂ ਮੇਰਾ ਵਿਆਹ ਹੋਇਆ ਸੀ। ਉਸ ਤੋਂ ਬਾਅਦ ਹੀ ਮੈਂ ਸਾਰਾ ਕੀਤਾ ਜੀ। ਬਿਲਕੁਲ ਸਤਵੰਤ ਕੌਰ ਜੀ, ਇਸੇ ਦੇ ਨਾਲ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਹੈਗੇ ਆ ਇਸ ਵਕਤ, ਤੁਹਾਡੇ ਹਸਬੈਂਡ ਨੇ ਜਾਂ ਤੁਹਾਡੇ ਇਨ-ਲਾਜ਼ ਨੇ, ਉਹਨਾਂ ਵੱਲੋਂ ਕਿੱਦਾਂ ਦਾ ਤੁਹਾਨੂੰ ਸਪੋਰਟ ਬੇਸ ਜਿਹੜਾ ਹੈਗਾ ਉਹ ਮਿਲਿਆ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵਿਆਹ ਤੋਂ ਬਾਅਦ ਸਾਰਾ ਮਾਹੌਲ ਚੇਂਜ ਹੋ ਜਾਂਦਾ ਤੇ ਬਹੁਤੀ ਵਾਰ ਸਹੁਰਾ ਪਰਿਵਾਰ ਜਿਹੜਾ ਹੈਗਾ ਉਹ ਖਾਸ ਤੌਰ 'ਤੇ ਕੁੜੀਆਂ ਦੇ ਹਵਾਲੇ ਨਾਲ ਉਹ ਨਹੀਂ ਅਲਾਓ ਕਰਦਾ ਇਸ ਕਿਸਮ ਦੇ ਆਪਣੇ ਰੁਝਾਨ ਨੂੰ। ਨਹੀਂ, ਮੇਰੇ ਜਿਹੜੇ ਸਹੁਰਾ ਪਰਿਵਾਰ ਨੇ, ਖਾਸ ਕਰ ਜਿਹੜੇ ਮੇਰੇ ਹਸਬੈਂਡ ਨੇ, ਉਹ ਮੈਨੂੰ ਸ਼ੁਰੂ ਤੋਂ ਵੇਖ ਰਹੇ ਸੀਗੇ ਕਿ ਮੇਰਾ ਇੰਟਰਸਟ ਹੈਗਾ। ਉਹ ਮੈਨੂੰ ਆਪ ਕਹਿੰਦੇ ਹੁੰਦੇ ਸੀ ਜੇ ਤੂੰ ਪੜ੍ਹਨਾ ਵਾ, ਮੇਰੇ ਵੱਲੋਂ ਕੋਈ ਇਤਰਾਜ਼ ਨਹੀਂ ਹੋਏਗਾ। ਬਲਕਿ ਉਹਨਾਂ ਨੂੰ ਵੀ ਲੋਕਾਂ ਨੇ ਕਿਹਾ ਕਿ ਤੂੰ ਇਹਨੂੰ ਪੜ੍ਹਾ ਲਿਖਾ ਕੇ ਕੀ ਕਰਨਾ ਵਾ, ਲੇਕਿਨ ਇਹਨਾਂ ਨੇ ਫਿਰ ਵੀ ਕਿਹਾ ਨਹੀਂ, ਇਹ ਪੜ੍ਹ ਲਵੇ, ਇਹਦਾ ਸ਼ੌਕ ਹੈ, ਪੜ੍ਹ ਲਵੇ। ਅੱਗੇ ਅਗਰ ਅਸੀਂ ਅੱਗੇ ਰਸਤਾ ਲੈ ਕੇ ਜਾਣਾ ਵਾ ਤੇ ਇਹਨੂੰ ਮੇਰਾ ਪੜ੍ਹਾਉਣਾ ਬਹੁਤ ਜ਼ਰੂਰੀ ਆ, ਤਾਂ ਕਿ ਅੱਗੇ ਲੋਕਾਂ ਵਾਸਤੇ ਇੱਕ ਇੰਸਪੀਰੇਸ਼ਨ ਬਣੇ ਕਿ ਜੀ ਇਹਨੇ ਕੁੜੀਆਂ ਫਿਰ ਇਹਨੂੰ ਵੇਖ ਕੇ ਅੱਗੇ ਵਧਣਗੀਆਂ। ਤੇ ਵਾਕਈ ਇਹ ਗੱਲ ਹੁਣ ਹੋਈ ਆ। ਸਾਡੇ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ 2-3 ਕੁੜੀਆਂ ਨੇ ਹੁਣ ਗ੍ਰੈਜੂਏਸ਼ਨ ਦੇ ਪੇਪਰ ਦਿੱਤੇ ਨੇ ਜੀ। ਬਹੁਤ ਚੰਗੀ ਗੱਲ ਹੈ ਇਹ ਜੀ। ਜੀ ਸਤਵੰਤ ਕੌਰ ਜੀ। ਤੇ ਬਾਕੀ ਜਿਹੜਾ ਮੇਰਾ ਸਹੁਰਾ ਪਰਿਵਾਰ ਆ, ਉਹਨਾਂ ਨੇ ਵੀ ਮੈਨੂੰ ਬਹੁਤ ਹਿੰਮਤ ਦਿੱਤੀ ਕਿ ਨਹੀਂ ਜੀ, ਜੇ ਤੁਸੀਂ ਕਰਨਾ ਚਾਹ ਰਹੇ ਹੋ ਤੇ ਬੱਚਿਆਂ ਦੇ ਵਿੱਚ ਤੇ ਹਰ ਚੀਜ਼ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਕਿਉਂਕਿ ਇੱਕ ਮਾਂ ਵਾਸਤੇ ਬਹੁਤ ਔਖਾ ਹੁੰਦਾ ਵਾ ਕਿ ਬੱਚਿਆਂ ਨੂੰ ਵੀ ਟਾਈਮ ਦੇਣਾ ਤੇ ਘਰ ਨੂੰ ਵੀ ਟਾਈਮ ਦੇਣਾ ਤੇ ਫਿਰ ਪੜ੍ਹਾਈ ਨੂੰ ਵੀ ਟਾਈਮ ਦੇਣਾ, ਤੇ ਇਹ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਵਾ। ਲੇਕਿਨ ਮੇਰੀ ਮੰਮੀ ਉਹਨਾਂ ਨੇ, ਮੇਰੇ ਭਰਾਵਾਂ ਨੇ ਤੇ ਮੇਰੇ ਸਹੁਰੇ ਪਰਿਵਾਰ ਨੇ, ਸਭ ਨੇ ਮੇਰਾ ਇਸ ਗੱਲ 'ਚ ਬਹੁਤ ਜ਼ਿਆਦਾ ਸਾਥ ਦਿੱਤਾ
ਜੀ ਬਿਲਕੁਲ, ਇੱਕ ਜਿਹੜਾ ਸਪੋਰਟਿਵ ਰੋਲ ਹੈਗਾ ਜਾਂ ਸਪੋਰਟਿਵ ਇਨਵਾਇਰਨਮੈਂਟ ਹੈਗਾ ਉਹ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸੇ ਵੀ ਚੀਜ਼ ਨੂੰ, ਕਿਸੇ ਮੁਕਾਮ ਨੂੰ ਹਾਸਲ ਕਰਨਾ ਹੈ। ਸੋ ਜਿਹੜੀ ਅੱਜ ਦੀ ਤੁਸੀਂ ਇੱਕ ਸਟੂਡੈਂਟ ਦੇ ਤੌਰ ਤੇ ਐਮਫਿਲ ਦੀ ਜਿਹੜੀ ਡਿਗਰੀ ਹੈਗੀ ਹੈ ਉਹ ਲਾਹੌਰ ਕਾਲਜ ਤੋਂ ਪਰਸਿਊ ਕਰ ਰਹੇ ਹੋ, ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਕੀ ਮਨੋਕਾਮਨਾਵਾਂ ਹੈਗੀਆਂ ਨੇ ਜਾਂ ਤੁਹਾਡੇ ਕੀ ਗੋਲਸ ਨੇ ਜਿਨ੍ਹਾਂ ਨੂੰ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇਹ ਕਿ ਜੇ ਮੇਰੀ ਕੌਮ ਮੇਰਾ ਸਾਥ ਦੇਵੇ ਤੇ ਮੈਂ ਨਾ ਕੁੜੀਆਂ ਵਾਸਤੇ ਪੜ੍ਹਾਈ ਹੁਣ ਵੀ ਜਾਰੀ ਰੱਖਾਂਗੀ, ਵਿਆਹ ਤੋਂ ਪਹਿਲਾਂ ਵੀ ਜਿਹੜੀਆਂ ਕੁੜੀਆਂ ਹਾਲੇ ਕਰ ਰਹੀਆਂ ਵਾ, ਤੇ ਬਾਅਦ ਦੇ ਵਿੱਚ ਵੀ ਮੈਂ ਉਹਨਾਂ ਨੂੰ ਇਹੀ ਰੱਖਾਂਗੀ ਕਿ ਨਹੀਂ, ਉਹਨਾਂ ਦੇ ਘਰ ਵਾਲਿਆਂ ਨਾਲ ਗੱਲ ਕਰਾਂਗੀ ਜਾ ਕੇ ਕਿ ਤੁਸੀਂ ਇਹਨਾਂ ਦੀ ਪੜ੍ਹਾਈ ਜਾਰੀ ਰੱਖੋ, ਕਿਉਂਕਿ ਇੱਕ ਪੜ੍ਹੀ ਲਿਖੀ ਮਾਂ ਜਿਹੜਾ ਸਮਝ ਸਕਦੀ ਹੈ ਪੜ੍ਹਾਈ ਨੂੰ, ਉਹ ਅਨਪੜ੍ਹ ਮਾਂ ਨਹੀਂ ਸਮਝ ਸਕਦੀ। ਲੇਕਿਨ ਸਾਡੀ ਮਾਤਾ ਜੀ ਤੇ ਅਨਪੜ੍ਹ ਸੀਗੇ, ਪਿਤਾ ਜੀ ਵੀ ਅਨਪੜ੍ਹ ਸੀਗੇ, ਤੇ ਉਹ ਇਲਾਕਾ ਗੈਰ ਤੋਂ ਵੀ ਆਏ ਸੀ, ਤੇ ਫਿਰ ਵੀ ਉਹਨਾਂ ਨੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਪੜ੍ਹਾਇਆ। ਦਇਆ ਸਿੰਘ ਨੇ ਵੀ FA ਤੱਕ ਪੜ੍ਹਿਆ ਵਾ, ਤੇ ਨਾਮ ਸਿੰਘ ਨੇ ਵੀ 10ਵੀਂ ਤੱਕ ਪੜ੍ਹਿਆ ਸੀਗਾ। ਕਲਿਆਣ ਸਿੰਘ ਤੇ ਹੁਣ ਖੈਰ ਪ੍ਰੋਫੈਸਰ ਬਣ ਗਏ ਆ, ਇੱਥੇ GC ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਆ। ਤੇ ਉਹ ਮੇਰਾ ਇਹ ਸਾਡੀ ਫੈਮਿਲੀ ਪੂਰੀ ਤਕਰੀਬਨ ਪੜ੍ਹੀ ਲਿਖੀ ਆ। ਹੁਣ ਮੇਰੀਆਂ ਅੱਗੇ ਆਉਣ ਵਾਲੀ ਸਾਡੀਆਂ ਭਤੀਜੀਆਂ ਵਾ ਮੇਰੀਆਂ, ਉਹ ਵੀ ਸਾਰੀਆਂ ਪੜ੍ਹ ਰਹੀਆਂ ਨੇ ਹਲੇ ਵੀ, ਤੇ ਮੈਂ ਤੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਮਤਲਬ ਤੁਸੀਂ ਅੱਗੇ ਇਹ ਥੋੜਾ ਜਿਹੀ ਇਹ ਕੋਸ਼ਿਸ਼ ਕਰਨ, ਜ਼ਿਆਦਾ ਮੈਂ ਕਰਾਂਗੀ, ਇਹਨਾਂ ਦੇ ਘਰ ਵਾਲਿਆਂ ਨਾਲ ਗੱਲ ਕਰਾਂਗੀ ਕਿ ਕੁੜੀਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ, ਅਸੀਂ ਅੱਗੇ ਵਧਣਾ ਵਾ, ਕਿਉਂਕਿ ਮੈਂ ਤੇ ਚਾਹਾਂਗੀ ਕਿ ਅਸੀਂ ਇੱਥੇ ਹੀ ਰਹਿ ਕੇ ਸਾਰਾ ਕੁਛ ਕਰੀਏ। ਜ਼ਰੂਰੀ ਤੇ ਨਹੀਂ ਕਿ ਅਸੀਂ ਬਾਹਰ ਜਾ ਕੇ ਪੜ੍ਹਾਈ ਕਰ ਸਕਦੇ ਹਾਂ, ਆਪਾਂ ਇੱਥੇ ਰਹਿ ਕੇ ਵੀ ਪੜ੍ਹ ਸਕਦੇ ਹਾਂ। ਤੇ ਮੇਰੀ ਤੇ ਇਹ ਖੁਆਇਸ਼ ਆ ਕਿ ਮੈਂ ਕੁੜੀਆਂ ਨੂੰ ਅੱਗੇ ਤੋਂ ਅੱਗੇ ਜ਼ਿਆਦਾ ਤੋਂ ਜ਼ਿਆਦਾ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂ। ਜੀ ਬਿਲਕੁਲ ਸਤਵੰਤ ਕੌਰ ਜੀ, ਤੇ ਇਸੇ ਦੇ ਨਾਲ ਜੇ ਅਸੀਂ ਦੇਖਦੇ ਹਾਂ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਸਿੱਖਾਂ ਦੀ ਆਬਾਦੀ ਬੜੀ ਥੋੜ੍ਹੀ ਹੈਗੀ ਆ ਪਾਕਿਸਤਾਨ ਦੇ ਵਿੱਚ, ਜਿਹੜੀ ਵੱਧ ਗਿਣਤੀ ਭਾਈਚਾਰਾ ਹੈਗਾ, ਮੁਸਲਮਾਨ ਭਾਈਚਾਰਾ ਹੈਗਾ, ਉਹਦੇ ਵੱਲੋਂ ਕਿਵੇਂ ਦਾ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲਿਆ ਇਹ ਸਾਰੇ ਟਾਈਮ ਪੀਰੀਅਡ ਦੇ ਦੌਰਾਨ? ਜੇ ਤੁਹਾਡੇ ਸਟਰਗਲਿੰਗ ਡੇਜ਼ ਦੇ ਵਿੱਚ ਦੇਖਣਾ ਹੋਵੇ ਉਦੋਂ ਵੀ, ਤੇ ਜੇ ਅੱਜ ਦੀ ਗੱਲ ਕਰਨੀ ਹੋਵੇ ਉਦੋਂ ਵੀ। ਪਹਿਲੇ ਤੇ ਜਦੋਂ ਮੈਂ ਪੜ੍ਹਦੀ ਸੀਗੀ ਉੱਥੇ ਮੇਰੇ ਜਿਹੜੇ ਟੀਚਰ ਸੀਗੇ ਸਾਡੇ ਘਰ ਦੇ ਕੋਲ ਵੀ ਰਹਿੰਦੇ ਸੀ, ਬਹੁਤ ਅੱਛੇ ਸੀਗੇ। ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਇਨਕਰੇਜ ਕੀਤਾ ਕਿ ਤੁਸੀਂ ਪੜ੍ਹੋ ਤੇ ਮੈਂ ਤੁਹਾਡਾ ਸਾਥ ਦੇਵਾਂਗੀ, ਤੇ ਉੱਥੇ ਵੀ ਬਹੁਤ ਅੱਛੇ ਟੀਚਰ ਸੀਗੇ। ਤੇ ਜਦੋਂ ਦੀ ਮੈਂ ਲਾਹੌਰ ਆਈ ਆ, ਇੱਥੇ ਵੀ ਮੈਂ ਕਲਿਆਣ ਨਾਲ ਮੁਖਤਲਿਫ ਸ਼ੋਬਿਆਂ ਦੇ ਵਿੱਚ ਜਾਂਦੀ ਆ, ਤੇ ਉਹ ਵੀ ਮੈਨੂੰ ਇਹੀ ਕਹਿੰਦੇ ਹੁੰਦੇ ਆ ਕਿ ਤੁਸੀਂ ਪੜ੍ਹੋ, ਅੱਗੇ ਵਧੋ, ਤੇ ਅਸੀਂ ਤਿਆਰ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦੇਵਾਂਗੇ। ਤੇ ਜਿੰਨੀ ਦੇਰ ਤੱਕ ਅਸੀਂ ਪੜਾਂਗੇ ਨਹੀਂ, ਅਸੀਂ ਉਹਨਾਂ ਨੂੰ ਕੀ ਕਹਿ ਸਕਦੇ? ਉਹ ਸਾਨੂੰ ਕਹਿੰਦੇ ਤੁਸੀਂ ਪੜ੍ਹੇ ਲਿਖੇ ਲੋਕ ਅੱਗੇ ਲਿਆਓ, ਤੇ ਸਾਡੇ ਨਾ ਕੁੜੀਆਂ ਅੱਗੇ ਆਣ ਵੀ ਨਹੀਂ ਦਿੰਦੇ, ਘਰ ਵਾਲੇ ਹੀ ਜ਼ਿਆਦਾ ਉਹਨਾਂ ਦਾ ਹੈਗਾ ਕਿ ਨਹੀਂ ਆਣ ਦਿੰਦੇ। ਲੇਕਿਨ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਗਰ ਮੈਂ ਜਾਵਾਂਗੀ ਕਿਤੇ ਬਾਹਰ ਜਾਵਾਂਗੀ, ਉਸ ਤਰ੍ਹਾਂ ਸਭ ਵਾਸਤੇ ਰਸਤੇ ਖੁੱਲ ਜਾਣਗੇ। ਤੇ ਹੁਣ ਬਸ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁੜੀਆਂ ਨੂੰ ਜਿਨ੍ਹਾਂ ਨੇ ਹੁਣ ਗ੍ਰੈਜੂਏਸ਼ਨ ਕੀਤਾ ਵਾ, ਅਗਰ ਉਹਨਾਂ ਦੇ ਵਿਆਹ ਹੋ ਵੀ ਜਾਂਦੇ ਆ, ਤੇ ਉਹਨਾਂ ਨੂੰ ਮੇਰੇ ਇਹੀ ਹੈ ਕਿ ਤੁਸੀਂ ਅੱਗੇ ਤੋਂ ਅੱਗੇ ਆਈ ਜਾਓ, ਤੇ ਮੈਂ ਤੁਹਾਡੇ ਵਾਸਤੇ ਕੋਸ਼ਿਸ਼ ਕਰਦੀ ਰਵਾਂਗੀ ਕਿ ਜਿੱਥੇ ਵੀ ਹੋ ਸਕੇ ਮੈਂ ਤੁਹਾਡੇ ਨਾਲ ਰਵਾਂਗੀ। ਤੇ ਸਾਡੇ ਜਿਹੜੇ ਲਾਹੌਰ ਦੇ ਲੋਕ ਇਹ ਬਹੁਤ ਅੱਛੇ ਆ, ਇਹ ਤੇ ਸਾਨੂੰ ਮਤਲਬ ਬਹੁਤ ਹਿੰਮਤ ਦਿੰਦੇ ਆ ਕਿ ਤੁਸੀਂ ਇੱਥੇ ਤੱਕ ਆਏ ਹੋ, ਅਸੀਂ ਤੁਹਾਡੇ ਵਾਸਤੇ ਜੌਬ ਦੀ ਵੀ ਤੁਸੀਂ ਟੈਨਸ਼ਨ ਨਾ ਲਓ, ਅਸੀਂ ਕਰਾਂਗੇ। ਮੇਰਾ ਹੁਣ ਇਰਾਦਾ ਅੱਗੇ ਇਹੀ ਹੈ ਕਿ ਮੈਂ ਕਿਸੇ ਯੂਨੀਵਰਸਿਟੀ ਵਿੱਚ ਅਧਿਆਪਕ ਦੇ ਤੌਰ ਤੇ ਕਰਾਂ ਜੌਬ। ਤੇ ਬਸ ਇਸ ਤਰ੍ਹਾਂ ਦੀਆਂ ਕਿ ਸਾਨੂੰ ਉਹਨਾਂ ਨੇ ਕੋਈ ਇਹੋ ਜਿਹੀ ਮਹਿਸੂਸ ਨਹੀਂ, ਖਾਸ ਕਰ ਸਿੱਖਾਂ ਦੀ ਤੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ। ਜੀ ਨਹੀਂ, ਮੇਰਾ ਇੱਕ ਸਵਾਲ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਜਿਵੇਂ ਤੁਸੀਂ ਕਿਹਾ ਵੀ ਸਿੱਖਾਂ ਦੀ ਇੱਜ਼ਤ ਕਰਦੇ ਨੇ, ਕਿਉਂਕਿ ਇੱਕ ਥਾਟ ਖਾਸ ਤੌਰ ਤੇ ਮੀਡੀਆ ਦੇ ਵਿੱਚ ਜਾਂ ਓਵਰਆਲ ਕਈ ਵਾਰ ਇਹ ਗੱਲ ਕਹੀ ਜਾਂਦੀ ਹੈ, ਪ੍ਰਚਾਰੀ ਜਾਂਦੀ ਹੈ ਵੀ ਪਾਕਿਸਤਾਨ ਦੇ ਵਿੱਚ ਮਾਈਨੋਰਿਟੀ ਕਮਿਊਨਿਟੀਜ਼ ਦੇ ਨਾਲ ਜਿਹੜਾ ਹੈਗਾ ਉਹ ਧੱਕਾ ਹੁੰਦਾ ਹੈ। ਸਿੱਖਾਂ ਦੇ ਨਾਲ ਵੀ ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਕਈ ਵਾਰ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ। ਸੋ ਉਹ ਜਿਹੜਾ ਥਾਟ ਹੈਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਜਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿੱਥੇ ਨਹੀਂ ਹੈ। ਛੋਟੀਆਂ ਮੋਟੀਆਂ ਚੀਜ਼ਾਂ ਨੂੰ ਫੇਸ ਕਰਕੇ ਆਪਾਂ ਅੱਗੇ ਵਧਣਾ ਵਾ। ਜੇ ਅਸੀਂ ਛੋਟੀਆਂ ਗੱਲਾਂ ਨੂੰ ਵੇਖਦੇ ਰਵਾਂਗੇ ਜੀ ਇਹ ਹੋ ਗਿਆ ਉਹ ਹੋ ਗਿਆ, ਇਸ ਤਰ੍ਹਾਂ ਨਹੀਂ ਆਪਾਂ ਅੱਗੇ ਵੱਧ। ਤੇ ਜਿੰਨੀ ਦੇਰ ਤੱਕ ਪੜ੍ਹਾਈ ਦਾ ਸਵਾਲ, ਜਿੰਨੇ ਵੀ ਸਾਨੂੰ ਲੋਕ ਮਿਲਦੇ ਆ ਉਹ ਇਸ ਤਰ੍ਹਾਂ ਦੇ ਨਹੀਂ ਹੁੰਦੇ। ਉਹ ਕਹਿੰਦੇ ਆ ਜਦੋਂ ਤੁਸੀਂ ਅੱਗੇ ਵਧੋਗੇ ਅਸੀਂ ਤੁਹਾਨੂੰ ਜੌਬ ਕੋਟਾ ਵੀ ਦੇਵਾਂਗੇ, ਸਾਰਾ ਕੁਛ ਉਹਨਾਂ ਕੋਲ ਹੈ ਵਾ। ਉਹ ਤੇ ਅਸੀਂ ਨਹੀਂ, ਸਾਡੇ ਕੋਲ ਪੜ੍ਹੇ ਲਿਖੇ ਲੋਕ ਹੀ ਨਹੀਂ ਹੈਗੇ, ਤੇ ਅਸੀਂ ਅੱਗੇ ਕਿਸ ਤਰ੍ਹਾਂ ਵੱਧ ਸਕਦੇ ਹਾਂ? ਜੀ ਬਿਲਕੁਲ। ਤੇ ਸਤਵੰਤ ਕੌਰ ਜੀ, ਕਦੇ ਧਰਮ ਦੇ ਤੌਰ ਤੇ, ਧਾਰਮਿਕ ਤੌਰ ਤੇ ਕੋਈ ਮੁਸ਼ਕਲ ਦਾ ਜਾਂ ਕਿਸੇ ਔਕੜ ਦਾ ਸਾਹਮਣਾ ਕਰਨਾ ਪਿਆ ਹੋਵੇ ਸਿੱਖ ਹੋਣ ਦੇ ਨਾਤੇ? ਤੁਹਾਨੂੰ ਕਦੇ ਇੱਦਾਂ ਦਾ ਮਹਿਸੂਸ ਹੋਇਆ ਹੋਵੇ ਵੀ ਨਹੀਂ ਜੀ ਉੱਥੇ ਸਾਡੀ ਕਦਰ ਨਹੀਂ ਹੁੰਦੀ, ਜਾਂ ਇਹ ਜਿਹੜੀ ਥਾਟ ਹੈਗੀ ਹੈ, ਇੱਦਾਂ ਦੇ ਸਵਾਲ ਕਈ ਵਾਰ ਮੀਡੀਆ ਦੇ ਵਿੱਚ ਉੱਠਦੇ ਆ, ਇਸ ਬਾਰੇ ਕੀ ਕਹਿਣਾ ਚਾਹੋਗੇ?
ਨਹੀਂ, ਇਸ ਤਰ੍ਹਾਂ ਦੀ ਸਾਨੂੰ ਕੋਈ ਉਹਨਾਂ ਨੇ ਬੰਦਿਸ਼ ਵਗੈਰਾ ਨਹੀਂ ਲਗਾਈ। ਅਸੀਂ ਜਨਮ ਸਥਾਨ ਦੇ ਵਿੱਚ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੁੰਦਾ ਵਾ, ਅਸੀਂ ਬੜੀ ਆਜ਼ਾਦੀ ਨਾਲ ਮਨਾਉਂਦੇ ਹਾਂ। ਤੇ ਉਸ ਤੋਂ ਇਲਾਵਾ ਕਿ ਸਾਰਾ ਕੁਛ ਹੀ ਸਾਡੇ ਵਾਸਤੇ ਤੇ ਠੀਕ ਹੈ। ਹੁਣ ਮੈਂ ਥੋੜੇ ਦਿਨ ਪਹਿਲਾਂ ਇਸਲਾਮਾਬਾਦ ਹੋ ਕੇ ਆਈ ਹਾਂ, ਉਹਨਾਂ ਨੇ ਵੀ ਸਾਡੀ ਇੰਨੀ ਰਿਸਪੈਕਟ ਕੀਤੀ। ਇਹਨਾਂ ਕੋਈ ਨਹੀਂ ਫਰਕ, ਛੋਟੀਆਂ ਮੋਟੀਆਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ। ਸਾਨੂੰ ਅੱਗੇ ਵਧਣ ਵਾਸਤੇ ਬਹੁਤ ਕੁਝ ਕਰਨਾ ਪਏਗਾ। ਤੇ ਇਹ ਸਾਨੂੰ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਹੈਗੀ। ਇਹ ਮੀਡੀਆ ਵਾਲੇ ਵੈਸੇ ਹੀ ਤੁਹਾਨੂੰ ਪਤਾ ਵਾ ਕਿ ਇਹ ਛੋਟੀ ਜੀ ਗੱਲ ਨੂੰ ਬਹੁਤ ਵੱਡੀ ਬਣਾ ਲੈਂਦੇ ਆ। ਤੇ ਇਸ ਤਰ੍ਹਾਂ ਦੀ ਕੋਈ ਨਹੀਂ, ਸਾਨੂੰ ਫੁੱਲ ਆਜ਼ਾਦੀ ਹੈ। ਸਾਡਾ ਗੁਰੂ ਨਾਨਕ ਸਕੂਲ ਉੱਥੇ, ਉਹਦੇ ਵਿੱਚ ਮੁਸਲਮਾਨ ਬੱਚੇ ਵੀ ਪੜ੍ਹ ਰਹੇ ਆ, ਤੁਹਾਨੂੰ ਪਤਾ ਵਾ ਉਸ ਬਾਰੇ ਵੀ। ਤੇ ਉਹਦੇ ਵਿੱਚ ਮੁਸਲਮਾਨ, ਔਰ ਇੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਆ ਨਾ, ਉਹਦੇ ਵਿੱਚ ਅੱਧੇ ਤੋਂ ਵੱਧ ਟੀਚਰ ਜਿਹੜੇ ਹੈਗੇ ਉਹਨਾਂ ਨੂੰ ਗੁਰਮੁਖੀ ਵੀ ਆਉਂਦੀ ਹੈ। ਜੀ ਨਹੀਂ, ਬਹੁਤ ਚੰਗੀ ਗੱਲ ਹੈਗੀ ਹੈ ਇਹ ਸਤਵੰਤ ਕੌਰ ਜੀ। ਤੇ ਇਵੈਂਚੁਅਲੀ ਜੇ ਮੈਂ ਦੇਖਣੀ ਹੋਵੇ, ਜਿਵੇਂ ਤੁਸੀਂ ਸਟਰਗਲ ਦੀ ਗੱਲ ਕੀਤੀ ਹੈ, ਜੇ ਆਪਣੇ ਭਾਈਚਾਰੇ ਵੱਲ, ਸਿੱਖਾਂ ਵੱਲ ਮੁੜ ਕੇ ਆਈਏ ਕਿ ਆਪਣੇ ਜਿਹੜੇ ਪਰਿਵਾਰ ਹੈਗੇ ਆ ਉਹੀ ਮਾਂ-ਪਿਓ ਹੋਣ ਜਾਂ ਹੋਰ ਰਿਸ਼ਤੇਦਾਰ ਹੋਣ, ਖਾਸ ਤੌਰ 'ਤੇ ਕੁੜੀਆਂ ਨੂੰ ਉਹ ਜਿਹੜੀ ਉੱਪਰਲੇ ਹਾਇਰ ਲੈਵਲ ਦੀ ਜਿਹੜੀ ਪੜ੍ਹਾਈ ਹੈਗੀ ਆ ਉਹ ਕਰਨ ਤੋਂ ਕਿਤੇ ਨਾ ਕਿਤੇ ਝਿਜਕਦੇ ਹੁੰਦੇ ਆ ਜਾਂ ਉਹਦੇ ਤੋਂ ਰੋਕਦੇ ਨੇ। ਸੋ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਜਾਂ ਕੀ ਮੈਸੇਜ ਦੇਣਾ ਚਾਹੋਗੇ, ਉਹਨਾਂ ਪਰਿਵਾਰਾਂ ਨੂੰ, ਉਹਨਾਂ ਮਾਂ-ਬਾਪ ਨੂੰ ਜਾਂ ਉਹਨਾਂ ਰਿਸ਼ਤੇਦਾਰਾਂ ਨੂੰ ਜਿਸ ਮੁਕਾਮ ਤੇ ਅੱਜ ਤੁਸੀਂ ਖਲੋਤੇ ਹੋ ਇੱਥੋਂ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੀ ਪੜ੍ਹਾਈ ਬਹੁਤ ਜ਼ਰੂਰੀ ਆ। ਇੱਕ ਪੜ੍ਹੀ ਲਿਖੀ ਮਾਂ ਜਿਹੜੀ ਬੱਚਿਆਂ ਦੀ ਸੰਭਾਲ ਕਰ ਸਕਦੀ, ਉਹ ਇੱਕ ਅਨਪੜ੍ਹ ਮਾਂ ਉਸ ਤਰ੍ਹਾਂ ਨਹੀਂ ਕਰ ਸਕਦੀ ਹੈਗੀ। ਕਿਉਂਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਵੀ ਅੱਗੇ ਵਧਾਉਣਾ ਵਾ, ਸਾਡੇ ਇੱਥੇ ਤਕਰੀਬਨ ਐਸੇ ਕਰਕੇ ਨਾ ਮੁੰਡੇ ਵੀ ਤੇ ਕੁੜੀਆਂ ਵੀ ਨਿਕਲ ਜਾਂਦੇ ਆ। ਬੱਚੇ ਵੀ ਦੁਕਾਨਾਂ ਸ਼ੁਕਾਨਾਂ ਕਰਨ ਲੱਗ ਪੈਂਦੇ ਜੀ, ਬਿਜ਼ਨਸ ਕਰਨਾ ਵਾ। ਪੜ੍ਹਾਈ ਤੇ ਇਹ ਖਰਚ ਕਰਨ ਨੂੰ ਵੀ ਕਈ ਵਾਰੀ ਸਾਡੇ ਲੋਕ ਤਿਆਰ ਨਹੀਂ ਹੁੰਦੇ ਕਿਉਂਕਿ ਖਰਚਾ ਹੁੰਦਾ ਵਾ ਪੜ੍ਹਾਈ ਤੇ। ਲੇਕਿਨ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੀ ਨਹੀਂ, ਆਪਾਂ ਨਾ, ਸਾਡੀ ਇਹੀ ਬਹੁਤ ਵੱਡੀ ਦੌਲਤ ਆ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ। ਤੇ ਜਦੋਂ ਆਪਾਂ ਕੁੜੀਆਂ, ਖਾਸ ਕਰ ਕੁੜੀਆਂ ਦੀ ਗੱਲ ਕਰਾਂਗੀ, ਮੁੰਡਿਆਂ ਨੂੰ ਤਾਂ ਫਿਰ ਵੀ ਉਹ ਲਾਹੌਰ ਇੱਥੇ ਲੈ ਆਉਂਦੇ ਆ, ਪੜ੍ਹਾਉਂਦੇ ਆ। ਤੇ ਲੇਕਿਨ ਕੁੜੀਆਂ ਦਾ ਮਸਲਾ ਇਹ ਹੈ ਕਿ ਸਾਡੇ ਕੋਲ ਉੱਥੇ ਯੂਨੀਵਰਸਿਟੀ ਨਹੀਂ ਹੈਗੀ ਨਨਕਾਣਾ ਸਾਹਿਬ ਦੇ ਵਿੱਚ। ਤੇ ਹੁਣ ਐਲਾਨ ਤੇ ਹੋਇਆ ਵਾ ਇੱਥੇ ਕਿ ਜੀ ਜ਼ਰੂਰ ਬਣੇਗੀ। ਤੇ ਮੇਰੀ ਕੌਮ ਨੂੰ ਅੱਗੇ ਵੀ ਇਹ ਰਿਕੁਐਸਟ ਹੈ ਤੁਹਾਡੇ ਰਾਹੀਂ ਕਿ ਜੀ ਸਾਡੇ ਵਾਸਤੇ ਕੋਸ਼ਿਸ਼ ਕਰੋ। ਆਪਾਂ ਸਾਰੇ ਕੋਸ਼ਿਸ਼ ਕਰਕੇ ਇਹ ਯੂਨੀਵਰਸਿਟੀ ਅਗਰ ਨਨਕਾਣਾ ਸਾਹਿਬ ਦੇ ਵਿੱਚ ਬਣ ਜਾਂਦੀ ਆ ਤੇ ਸਾਡੇ ਫਿਰ ਜਿਹੜੇ ਹੈਗੇ ਆ ਨਾ ਉਧਰ ਦੇ ਲੋਕ, ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਹ ਹੋ ਗਿਆ ਯੂਨੀਵਰਸਿਟੀ ਵੀ ਇੱਥੇ ਅਸੀਂ ਬੱਚਿਆਂ ਨੂੰ ਆਰਾਮ ਨਾਲ ਭੇਜ ਸਕਦੇ ਹਾਂ। ਲਾਹੌਰ ਦੇ ਵਿੱਚ ਤੇ ਕੋਈ 8-10 ਘਰ ਆ, ਉਹਨਾਂ ਵਾਸਤੇ ਤੇ ਈਜ਼ੀ ਆ ਸਾਰਾ ਕੁਛ ਕਰਨਾ। ਲੇਕਿਨ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ ਤੇ ਸਾਡੀ ਇਹ ਖੁਆਇਸ਼ ਹੈ ਕਿ ਉੱਥੇ ਯੂਨੀਵਰਸਿਟੀ ਜਦੋਂ ਬਣ ਜਾਏਗੀ ਤੇ ਉਹਨਾਂ ਦੇ ਵੀ ਕਾਫੀ ਹੱਦ ਤੱਕ ਇਤਰਾਜ਼ਾਤ ਖਤਮ ਹੋ ਜਾਣਗੇ ਤੇ ਉਹ ਫਿਰ ਆਸਾਨੀ ਨਾਲ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਤਾਲੀਮ ਦੇਣਗੇ ਫਿਰ ਇਸ ਤਰ੍ਹਾਂ। ਜੀ ਬਿਲਕੁਲ ਸਤਵੰਤ ਕੌਰ ਜੀ, ਜਿਵੇਂ ਤੁਸੀਂ ਦੱਸਿਆ, ਇਹ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈਗੀ ਉਹਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਉੱਪਰ ਹੀ ਨਨਕਾਣਾ ਸਾਹਿਬ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈਗੀ ਹੈ ਉਹ ਬਣਵਾਈ ਜਾਵੇਗੀ। ਸੋ ਉਮੀਦ ਹੈਗੀ ਹੈ, ਜਿਵੇਂ ਤੁਸੀਂ ਦੱਸਦੇ ਹੋ, ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਇਮਾਰਤ ਉਸਾਰੀ ਜਾਵੇਗੀ ਤੇ ਉਹ ਜਿਹੜੀ ਯੂਨੀਵਰਸਿਟੀ ਆ ਉਹ ਫੰਕਸ਼ਨਲ ਹੋਵੇਗੀ ਤੇ ਖਾਸ ਤੌਰ 'ਤੇ ਸਿੱਖ ਕਮਿਊਨਿਟੀ ਤੇ ਬਾਕੀ ਜਿਹੜੇ ਭਾਈਚਾਰੇ ਹੈਗੇ ਆ ਉਹਨਾਂ ਸਾਰਿਆਂ ਨੂੰ ਉਹਦਾ ਜਿਹੜਾ ਹੈਗਾ ਉਹ ਲਾਹਾ ਹੋਵੇਗਾ। ਸੋ ਅੱਜ ਦੀ ਜਿਹੜੀ ਗੱਲਬਾਤ ਦੇ ਅਖੀਰਲੇ ਪਲਾਂ ਦੇ ਵਿੱਚ ਅਸੀਂ ਆ ਗਏ ਹਾਂ। ਸੋ ਅੰਤ ਨੂੰ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਇੱਥੇ ਤੁਸੀਂ ਪਹਿਲੀ ਵਾਰ ਸਾਡੇ ਰੂਬਰੂ ਹੋਏ ਹੋ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਪਾਕਿਸਤਾਨ ਦੀ ਸੰਗਤ ਦੇ ਹਵਾਲੇ ਨਾਲ, ਉੱਥੋਂ ਦੇ ਵਸਿੰਦੇ ਹੋਣ ਦੇ ਨਾਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਬੈਠੇ ਆ ਉਹਨਾਂ ਦੇ ਲਈ? ਮੇਰਾ ਇਹੀ ਸੰਦੇਸ਼ ਹੈ ਕਿ ਸਾਡੇ ਵਾਸਤੇ ਪਹਿਲਾਂ ਤੇ ਇੱਕ ਹੈ ਗੁਰੂ ਨਾਨਕ ਯੂਨੀਵਰਸਿਟੀ ਦਾ, ਜਿਹੜਾ ਮੈਂ ਤੁਹਾਨੂੰ ਕਿਹਾ ਵਾ ਕਿ ਇਹ ਸਾਡੇ ਲੋਕ ਨਾ ਇੰਨੇ ਜ਼ਿਆਦਾ ਉਹ ਨਹੀਂ, ਅਮੀਰ ਨਹੀਂ ਹੈਗੇ ਕਿ ਬੱਚਿਆਂ ਨੂੰ ਬਾਹਰ ਭੇਜ ਸਕਣ, ਕਿਉਂਕਿ ਸਾਰੇ ਤਕਰੀਬਨ ਮਾਈਗ੍ਰੇਟ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਆਏ ਆ। ਤੇ ਇਹੀ ਆ ਕਿ ਸਾਡੇ ਲੋਕਾਂ ਨੂੰ ਇਹ ਆਉਂਦੇ ਆ ਨਵੰਬਰ ਦੇ ਵਿੱਚ ਤੇ ਵਿਸਾਖੀ ਦੇ ਉੱਤੇ ਆਉਂਦੇ ਆ ਤੇ ਸਾਡੀ ਮਤਲਬ ਕੋਸ਼ਿਸ਼ ਕਰਨ ਸਾਡੇ ਵਾਸਤੇ ਕਿ ਇਹ ਯੂਨੀਵਰਸਿਟੀ ਬਣੇ ਤੇ ਸਾਡੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਇਹਦੇ ਵਿੱਚ ਉਦੋਂ ਹੀ ਪੜ੍ਹ ਸਕਦੇ ਆ ਜੇ ਇਹ ਹੋਏਗੀ। ਉਸ ਤੋਂ ਇਲਾਵਾ ਲਾਹੌਰ ਲੈ ਕੇ ਆਉਣਾ ਬੱਚਿਆਂ ਨੂੰ ਬਹੁਤ ਮੁਸ਼ਕਲ ਸਾਡੇ ਵਾਸਤੇ ਹੋ ਜਾਂਦਾ ਕਿਉਂਕਿ 2-3 ਘੰਟੇ ਦਾ ਡਿਸਟੈਂਸ ਹੈ ਇਹਦੇ ਵਿੱਚ ਤੇ ਬੱਚੇ ਫਿਰ ਇਸ ਪਾਸੇ ਆਉਣ ਨੂੰ ਤਿਆਰ ਨਹੀਂ ਹੋਣਗੇ। ਤੇ ਇਹ ਸਾਡੇ ਬਸ ਇਹੀ ਆ ਕਿ ਸਾਨੂੰ ਹੁਣ ਬਸ ਤੁਹਾਡੇ ਤਰ੍ਹਾਂ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਵੀ ਮਤਲਬ ਮਿਲ ਜਾਂਦਾ ਵਾ ਕਿ ਬਾਹਰਲੀ ਸੰਗਤ ਨਾਲ ਸਾਡੀ ਗੱਲਬਾਤ ਹੋ ਜਾਂਦੀ ਆ ਤੇ ਮੇਰੀ ਇਹੀ ਖੁਆਇਸ਼ ਹੈ ਕਿ ਬਸ ਸਾਡੇ ਬੱਚੇ ਅੱਗੇ ਤੋਂ ਅੱਗੇ ਵਧਣ ਤੇ ਇਹ ਸਾਡੇ ਵਾਸਤੇ ਬਸ ਅਰਦਾਸ ਕਰਨ, ਇਹੀ ਮੇਰੇ ਵਾਸਤੇ ਬਹੁਤ ਕੁਝ ਹੈ। ਜੀ ਸਤਵੰਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ
ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਡੇ ਨਾਲ ਸਾਂਝੇ ਕੀਤੇ। ਅਸੀਂ ਮੁਬਾਰਕਬਾਦ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵਧੋਗੇ ਫੁੱਲੋਗੇ ਤੇ ਇਦਾਂ ਹੀ ਜਿਹੜਾ ਇੱਕ ਮੈਸੇਜ ਹੈਗਾ ਹਾਰਮਨੀ ਦਾ, ਪਿਆਰ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਹੈਗਾ ਉਹਨੂੰ ਤੁਸੀਂ ਅੱਗੇ ਜਿਹੜੀ ਦੁਨੀਆ ਹੈਗੀ ਉਹਦੇ ਤੱਕ ਪਹੁੰਚਾਉਂਦੇ ਰਹੋਗੇ ਆਪਣੇ ਰਾਹੀਂ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਤਵੰਤ ਕੌਰ ਜੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਅੱਜ ਅਸੀਂ ਸਤਵੰਤ ਕੌਰ ਦੇ ਨਾਲ ਗੱਲਬਾਤ ਕੀਤੀ ਹੈ, ਜਿਵੇਂ ਕਿ ਇਹਨਾਂ ਦਾ ਕਹਿਣਾ ਕਿ ਐਜੂਕੇਸ਼ਨ ਇੱਕ ਸਕਸੈਸ ਦੇ ਤੱਕ ਪਹੁੰਚਣ ਦੇ ਲਈ ਇੱਕ ਚਾਬੀ ਹੈਗੀ ਹੈ, ਇੱਕ ਕੀ ਹੈਗੀ ਹੈ, ਇਹਨਾਂ ਦਾ ਇਹ ਮੰਨਣਾ ਹੈ। ਤੇ ਨਾਲ ਹੀ ਜਿੱਥੇ ਅਸੀਂ ਆਪਣੇ ਸੋਚ ਦੀ ਗੱਲ ਕਰਦੇ ਹਾਂ, ਥਾਟ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਸਾਡੀਆਂ ਕਮਿਊਨਿਟੀਜ਼ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਤੋਂ ਜਿਹੜੇ ਹੈਗੇ ਆ ਉਹ ਝਿਜਕਦੇ ਹਾਂ। ਸੋ ਜ਼ਰੂਰ ਇਹਦੇ 'ਤੇ ਗੌਰ ਫਰਮਾਉਣ ਦੀ ਲੋੜ ਹੈ ਕਿ ਜਿੱਥੇ ਮੁੰਡੇ ਇੰਪੋਰਟੈਂਟ ਨੇ ਉੱਥੇ ਕੁੜੀਆਂ ਵੀ ਇੰਪੋਰਟੈਂਟ ਨੇ, ਤੇ ਹਾਇਰ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਕਿਸੇ ਵੀ ਫੀਲਡ ਦੇ ਵਿੱਚ ਹੋਵੇ। ਸੋ ਇਸੇ ਨੂੰ ਅੱਜ ਅਸੀਂ ਇਸ ਪਾਰਟ ਦੇ ਉੱਪਰ ਇਹ ਜਿਹੜਾ ਸ਼ੋਅ ਹੈਗਾ ਉਹ ਕਨਕਲੂਡ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।